व्यूअर्स वेलकम बैक ऑन प्रोग्राम। व्यूअर्स ਹੁਣ ਆਪਾਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਤੀਸਰੇ ਇਸ਼ੂ ਦੇ ਨਾਲ ਕਿ ਕਿਸ ਤਰ੍ਹਾਂ ਭਾਰਤ ਵਿੱਚ ਇਸ ਵੇਲੇ ਬੀਜੇਪੀ ਅਤੇ ਸ਼ਿਵ ਸੈਨਾ ਵਿਚਕਾਰ ਹਿੰਦੂਤਵਾ ਦੇ ਮੁੱਦੇ ਨੂੰ ਲੈ ਕੇ ਪੱਖਵੀਂ ਜਿਹੜੀ ਹੈ ਉਹ ਬਹਿਸ ਹੋ ਰਹੀ ਹੈ। ਦੋਵੇਂ ਤਰ੍ਹਾਂ ਇੱਕ ਦੂਸਰੇ ਤੋਂ ਅੱਗੇ ਵਧਣ ਦੀ ਦੌੜ ਵਿੱਚ ਇਹ ਦੱਸ ਪਾ ਰਹੀਆਂ ਨੇ ਕਿ ਭਾਰਤ ਵਿੱਚ ਅਕਲੀਤਾਂ ਦਾ ਕੀ ਹਸ਼ਰ ਹੋ ਰਿਹਾ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣੀਆਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो भारत दे विच RSS जिस दी पोलिटिकल आउटफिट कदे भारतीय जनसंघ अज भारतीय जनता पार्टी जिन्हां ने सीधे तौर ते वास्ट मेजोरिटी दे नाल 2014-2019 ताकत हथियाई। पहला कोलिशन सरकारां बनदियां रहियां। वाजपेयी दी 3 वार सरकार बनी, एक वार 13 दिन लई, एक वार 13 महीने लई, एक वार उन्हें 5 साल पूरे कीते। लेकिन ਉਹ ਬਾਕੀ ਰੀਜਨਲ ਪਾਰਟੀਜ਼ ਦੀ ਕੋਆਪਰੇਸ਼ਨ ਦੇ ਨਾਲ ਬਣੀ ਹੋਈ ਸਰਕਾਰ ਸੀ, ਐਬਸੋਲੂਟ ਮੈਜੋਰਿਟੀ ਨਹੀਂ ਸੀ ਜੀ। ਲੇਕਿਨ ਇੱਕ ਪੱਕਾ ਐਲਾਈ ਬੀਜੇਪੀ ਦਾ ਰਿਹਾ ਮਹਾਰਾਸ਼ਟਰ ਦੇ ਵਿੱਚ, ਉਹ ਸੀ ਸ਼ਿਵ ਸੈਨਾ। ਔਰ ਇਸੇ ਤਰ੍ਹਾਂ ਜਿਸ ਜ਼ਮਾਨੇ 'ਚ ਭਾਰਤੀ ਜਨਸੰਘ ਸੀ ਉਸ ਜ਼ਮਾਨੇ 'ਚ ਵੀ ਜੇ ਪੰਜਾਬ 'ਚ ਇਹਨਾਂ ਦਾ ਅਲਾਇੰਸ ਰਿਹਾ ਬਾਦਲ ਦੇ ਨਾਲ, ਸੋ ਅਕਾਲੀ ਦਲ ਔਰ ਬੀਜੇਪੀ ਪਹਿਲਾਂ ਜਨਸੰਘ ਔਰ ਉਹਦਾ ਨਵਾਂ ਅਵਤਾਰ ਬੀਜੇਪੀ ਇਹ ਸਾਂਝੀ ਇਲੈਕਸ਼ਨ ਲੜਦੇ ਰਹੇ। ਪਰ ਜਦੋਂ ਇਹਨਾਂ ਦੇ ਹੱਥ 'ਚ ਐਬਸੋਲੂਟ ਪਾਵਰ ਆਈ 2014 'ਚ, ਜਦੋਂ ਉਹਨਾਂ ਨੇ ਆਪਣੇ ਬਲਬੂਤੇ 'ਤੇ ਸਰਕਾਰ ਬਣਾਈ, ਫਿਰ ਇਹਨਾਂ ਨੂੰ ਲੱਗਾ ਕਿ ਵੀ ਹੁਣ ਸਾਨੂੰ ਇਹਨਾਂ ਦੀ ਲੋੜ ਨਹੀਂ ਹੈ। ਹਾਲਾਂਕਿ ਅਸੀਂ ਸ਼ਿਵ ਸੈਨਾ ਦਾ ਟਰੈਕ ਰੈਕਡ ਦੇਖੀਏ, ਸ਼ਿਵ ਸੈਨਾ ਕੋਈ ਪੁਰਾਣੀ ਪਾਰਟੀ ਨਹੀਂ ਸੀ ਅੰਗਰੇਜ਼ਾਂ ਦੇ ਜ਼ਮਾਨੇ ਜਾਂ ਦੂਜੇ ਦੀ। ਬਾਲ ਠਾਕਰੇ ਜਿਹੜਾ ਇੱਕ ਕਾਰਟੂਨਿਸਟ ਸੀ ਨਿਊਜ਼ਪੇਪਰ ਦੇ ਵਿੱਚ, ਔਰ ਜਦੋਂ ਇਹ ਪਹਿਲਾਂ ਜਿਹਨੂੰ ਅੱਜ ਮਹਾਰਾਸ਼ਟਰ ਕਹਿੰਦੇ ਨੇ ਸਟੇਟ ਔਰ ਗੁਜਰਾਤ ਸਟੇਟ ਹੈ, ਇਹ ਬੰਬੇ ਪ੍ਰੋਵਿੰਸ ਸੀ, ਉਹਦਾ ਹਿੱਸਾ ਸੀ ਔਰ ਇਹਦਾ ਨਾਂ ਸੌਰਾਸ਼ਟਰ ਸੀ। ਔਰ ਇਹ ਜਦੋਂ ਕਿ 1950 'ਚ ਇਹ ਫਾਰਮੂਲਾ ਮੰਨ ਲਿਆ, ਮਿਸਟਰ ਰੋਮੇਲ ਜਿਹੜੇ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਸੀ, ਉਹਨਾਂ ਨੇ ਭੁੱਖ ਹੜਤਾਲ ਕੀਤੀ, ਮਰਨ ਵਰਤ ਰੱਖਿਆ, ਮਰ ਗਏ। ਔਰ ਕਿ ਜੋ ਕਾਂਗਰਸ ਨੇ ਪ੍ਰੋਮਿਸ ਕੀਤਾ ਸੀ 1930 'ਚ ਕਿ ਆਜ਼ਾਦ ਮੁਲਕ ਦੇ ਵਿੱਚ ਅਸੀਂ ਜ਼ੁਬਾਨ 'ਤੇ ਬੇਸਡ ਸੂਬੇ ਬਣਾਵਾਂਗੇ, ਲਿੰਗੁਇਸਟਿਕ ਡਿਮਾਰਕੇਸ਼ਨ ਜ਼ਿਲ੍ਹਿਆਂ ਦੀ ਹੋਏਗੀ, ਕਿ ਉਹ ਉਹਨਾਂ ਨੇ ਕਿਹਾ ਵੀ ਸਾਡੀ ਤੇਲਗੂ ਜ਼ਬਾਨ ਲਈ ਕਰੋ। ਲੇਕਿਨ ਉਹਨਾਂ ਦੀ ਡੈਥ ਤੋਂ ਬਾਅਦ ਇੰਨੇ ਕੁ ਰਾਇਟਸ ਹੋਏ ਤਮਿਲਨਾਡੂ 'ਚ ਉਸ ਵੇਲੇ ਦਾ, ਮਦਰਾਸ, ਦੂਸਰੀਆਂ ਸਾਊਥ ਦੇ ਵਿੱਚ ਵੀ, ਕਿ ਇਵੈਂਚੁਅਲੀ ਉਹਨਾਂ ਨੇ ਕਮਿਸ਼ਨ ਬਣਾਇਆ ਔਰ ਸੂਬੇ ਬਣਾਉਣੇ ਸ਼ੁਰੂ ਕਰ ਦਿੱਤੇ। ਸੋ ਸੌਰਾਸ਼ਟਰ ਜਿਹੜਾ ਸੀ ਜਾਂ ਜਿਹਨੂੰ ਬੰਬੇ ਪ੍ਰੋਵਿੰਸ ਕਹਿੰਦੇ ਸੀ, ਉਸ 'ਚੋਂ ਇਹ 2 ਸੂਬੇ ਜਿਹੜੇ ਨੇ ਗੁਜਰਾਤ ਔਰ ਮਹਾਰਾਸ਼ਟਰ, ਗੁਜਰਾਤੀ ਸਪੀਕਿੰਗ ਗੁਜਰਾਤ, ਮਰਾਠੀ ਸਪੀਕਿੰਗ ਮਹਾਰਾਸ਼ਟਰ। ਔਰ ਉਸ ਕਮਿਸ਼ਨ ਨੇ ਬੰਬੇ, ਕਿਉਂਕਿ ਬੰਬੇ ਦੇ ਵਿੱਚ ਗੁਜਰਾਤੀ ਸੇਠ ਔਰ ਪ੍ਰਾਪਰਟੀ, ਮਰਾਠਿਆਂ 'ਚ ਬਾਈ ਐਂਡ ਲਾਰਜ ਜ਼ਿਆਦਾ ਪੂਅਰ ਨੇ, ਆਮ ਕਾਮਨ ਬੰਦੇ, ਪਾਵਰਟੀ ਹੈ, ਐਜੂਕੇਸ਼ਨ ਵੀ ਘੱਟ ਹੈ। ਔਰ ਈਵਨ ਮਹਾਰਾਸ਼ਟਰ ਦਾ ਜਿਹੜਾ ਇੱਕ ਰੀਜਨ ਮਰਾਠਵਾੜ ਹੈ, ਜਿਹੜੇ ਕਿਸਾਨੀ ਕਰਦੇ ਨੇ, ਸਭ ਤੋਂ ਜ਼ਿਆਦਾ ਹਾਈਐਸਟ ਇੰਸੀਡੈਂਸ ਸੁਸਾਈਡਸ ਦੀ ਜਾਂ ਖੁਦਕੁਸ਼ੀਆਂ ਦੀ ਕਿਸਾਨਾਂ ਦੇ ਵਿੱਚ, ਉਹ ਮਰਾਠਵਾੜਾ ਦੇ ਵਿੱਚ ਹੈ। ਔਰ ਉਸ ਕਮਿਸ਼ਨ ਨੇ, ਕਿਉਂਕਿ ਬੰਬੇ ਵੱਡੀ ਹੱਬ ਹੈ ਭਾਰਤ ਦੀ ਇਕੋਨਮੀ ਦਾ, ਇੱਕ ਵੱਡਾ ਹਿੱਸਾ ਹੈ, ਸ਼ਾਇਦ 20-25% ਉਹਨਾਂ ਦੀ ਸਾਰੀ ਸਟਾਕ ਮਾਰਕੀਟ, ਪੋਰਟ, ਦੂਜੇ ਤੀਜੇ ਸਾਰਾ ਉਹਦੇ ਨਾਲ ਹੀ ਬੇਸਡ ਹੈ। ਔਰ ਬੰਬੇ ਜਿਹੜਾ ਹੈ ਉਹ ਗੁਜਰਾਤ ਨੂੰ ਦਿੱਤਾ ਗਿਆ ਸੀ ਕਿ ਜੀ ਉਹਨੂੰ, ਉਹ ਨਹੀਂ ਗੁਜਰਾਤੀ ਕਰਦੇ ਨੇ ਜ਼ਿਆਦਾ। ਲੇਕਿਨ ਇਹ ਉਹ ਪੀਰੀਅਡ ਸੀ ਜਦੋਂ ਕਿ ਫਿਰ ਇਹ ਜਿਹੜਾ ਕਾਰਟੂਨਿਸਟ ਸੀ ਬਾਲ ਠਾਕਰੇ, ਇਹਨੇ ਨਿਕਲ ਕੇ ਉਹਨੇ ਕਿਹਾ ਕਿ ਜੀ ਇਹ ਮਰਾਠਾ ਮਾਣੂ, ਉਹਨੇ ਕਨਸੈਪਟ ਦਿੱਤਾ ਕਿ ਵੀ ਇਹ ਪਹਿਲਾਂ ਵੀ ਲੁੱਟਦੇ ਰਹੇ ਨੇ ਗੁਜਰਾਤੀ ਸੇਠ ਔਰ ਦੂਜੇ। ਸੋ ਉਹਨੇ ਇਹੀ ਨਹੀਂ ਕਿ ਇਕੱਲੇ ਗੁਜਰਾਤੀਆਂ ਦੇ ਖਿਲਾਫ ਨਫ਼ਰਤ ਦੀ ਲਾਈਨ, ਉਹਨੇ ਇਹ ਕਿਹਾ ਵੀ ਇਹ ਜਿਹੜਾ ਮਹਾਰਾਸ਼ਟਰ ਹੈ, ਇਹ ਸ਼ਿਵਾਜੀ ਦੀ ਧਰਤੀ, ਅਸੀਂ ਲੜੇ, ਇਹ ਮਰਾਠਿਆਂ ਲਈ ਹੈ। ਔਰ ਸਾਡੇ 'ਤੇ ਲਿਆ ਕੇ ਤਮਿਲ ਬਿਠਾਏ ਹੋਏ ਨੇ, ਸਾਡੇ 'ਤੇ ਗੁਜਰਾਤੀ ਜਿਹੜੇ ਨੇ, ਬੰਬੇ ਵੀ ਸਾਡਾ ਖੋਹ ਲਿਆ। ਔਰ ਦੂਸਰਾ, ਔਰ ਉਹਨਾਂ ਨੇ ਸ਼ਿਵ ਸੈਨਾ ਨਾਂ ਦੀ ਆਰਗੇਨਾਈਜੇਸ਼ਨ, ਸ਼ਿਵ ਦਾ ਸੰਬੰਧ ਕੋਈ ਸ਼ਿਵਜੀ ਮਹਾਰਾਜ ਨਾਲ ਨਹੀਂ ਸੀ ਜਿਹੜੇ ਇਹਨਾਂ ਦੇ ਰਿਲੀਜੀਅਸ ਨੇ, ਸ਼ਿਵਾਜੀ ਤੋਂ, ਕਿਉਂਕਿ ਛਤਰਪਤੀ ਸ਼ਿਵਾਜੀ ਜਿਹੜਾ ਹੈ ਉਹੀ ਰਿਲੀਜੀਅਸ ਫਿਗਰ ਵੀ ਵੱਡੀ ਹੈ ਅਤੇ ਪੋਲੀਟੀਕਲ ਵੀ ਹੈ। ਪੋਲੀਟੀਕਲ ਨੂੰ ਹੀ ਰਿਲੀਜੀਅਸ ਬਣਾਇਆ ਹੋਇਆ। ਕੋਈ ਸ਼ਿਵਾਜੀ ਦੇ ਖਿਲਾਫ ਕੋਈ ਰਾਈਟਰ ਕੋਈ ਕਹਿ ਕੇ ਦੇਖੇ, ਕਿਸੇ ਨੇ ਕਦੇ ਕਿਤਾਬ ਲਿਖੀ ਇਹਨਾਂ ਨੇ, ਜੇ ਉਹਦੇ 'ਚ ਕੋਈ ਕ੍ਰਿਟੀਕਲ ਹੈ, ਹਾਲਾਂਕਿ ਸ਼ਿਵਾਜੀ ਨੂੰ ਜਿਵੇਂ ਪ੍ਰੈਜ਼ੈਂਟ ਕੀਤਾ ਹੋਇਆ ਜਿੰਨਾ ਵੱਡਾ ਬਣਾ ਕੇ, ਗੱਲ ਨਹੀਂ ਹੈ, ਉਹਨਾਂ ਦੀ ਨੈਗੇਟਿਵ ਸਾਈਡ ਵੀ ਹੈ, ਪਰ ਉਹਨਾਂ ਨੇ ਇਸ ਕਿਸਮ ਦਾ ਬਣਾ ਦਿੱਤਾ ਹੈ ਕਿ ਸਮੁੰਦਰ 'ਚ ਵੀ ਮੂਰਤੀ ਸ਼ਿਵਾਜੀ ਦੀ, ਔਰ ਉਹੀ ਛਤਰਪਤੀ ਸ਼ਿਵਾਜੀ, ਜਿਵੇਂ
ਬੰਗਾਲੀ ਕਿਸੇ ਹਾਲਤ 'ਚ ਵੀ ਰਵਿੰਦਰਨਾਥ ਟੈਗੋਰ ਦੇ ਖਿਲਾਫ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੇ ਕਿ ਭਾਈ ਉਹ ਪ੍ਰੋ ਬ੍ਰਿਟਿਸ਼ ਵੀ ਰਹੇ ਜਾਂ ਜਨਗਣ ਮਨ ਜਿਹੜਾ ਹੈ ਉਹ ਜਾਰਜ ਪੰਚਮ ਦੇ ਆਨਰ 'ਚ ਲਿਖਿਆ ਗਿਆ ਸੀ, ਜਿਹਨੂੰ ਤੁਸੀਂ ਬਾਅਦ 'ਚ ਨੈਸ਼ਨਲ ਐਂਥਮ ਬਣਾਇਆ। ਔਰ ਇਹੀ ਕਾਰਨ ਸੀ ਕਿ ਅੰਗਰੇਜ਼ਾਂ ਨੇ ਸਰ ਦੇ ਖਿਤਾਬ ਨਾਲ ਹੀ ਨਵਾਜਿਆ ਸੀ। ਔਰ ਇਹ ਜਿੰਨੇ ਬੇਸ਼ੱਕ ਜਲਿਆਂਵਾਲੇ ਬਾਗ ਦੇ ਵਾਕਿਆ ਤੋਂ ਬਾਅਦ ਉਹਨਾਂ ਨੇ ਆਪਣਾ ਸਰ ਦਾ ਖਿਤਾਬ ਮੋੜ ਦਿੱਤਾ ਸੀ, ਪਰ ਉਹਨਾਂ ਦੇ ਫਾਦਰ ਵੀ ਸਾਰੇ ਪ੍ਰੋ ਬ੍ਰਿਟਿਸ਼ ਹੀ ਸੀ। ਸੋ ਲੇਕਿਨ ਤੁਸੀਂ ਕਿਸੇ ਬੰਗਾਲੀ ਤੋਂ ਵੀ ਜੇ ਗੱਲ ਕਰੋਗੇ ਤੇ ਉਹ ਤੁਹਾਡੇ ਗਲ ਪੈ ਜਾਏਗਾ ਕਿ ਭਾਈ ਇਹ ਕਿਵੇਂ ਹੋ ਸਕਦਾ। ਉਹਨਾਂ ਦੇ ਲਈ ਟੈਗੋਰ ਨੂੰ ਵੀ ਰੱਬ ਦੀ ਫਿਗਰ ਬਣਾਇਆ, ਪਰ ਇੱਧਰ ਤਾਂ ਮਰਾਠਿਆਂ ਨੇ ਤਾਂ ਉਸ ਤੋਂ ਵੀ ਉੱਪਰ ਚੁੱਕਿਆ ਹੋ ਤਾਂ ਸਿਰਫ ਲਿਟਰਰੀ ਫਿਗਰ ਦੇ ਤੌਰ ਤੇ ਦੇਖਦੇ ਨੇ। ਇੱਥੇ ਉਹਨਾਂ ਦਾ ਸਭ ਕੁਝ। ਸੋ ਉਹਨੇ ਸ਼ਿਵ ਸੈਨਾ ਬਣਾਈ। ਸੋ ਇਹਨਾਂ ਦੇ ਸ਼ਿਵ ਸੈਨਾ ਨੇ ਪਹਿਲਾ ਕੰਮ ਤਾਂ ਇਹੀ ਕੀਤਾ ਕਿ ਭਾਈ ਇਹਨਾਂ ਨੇ ਅਟੈਕ ਕਰਨੇ ਸ਼ੁਰੂ ਕੀਤੇ। ਜਿਹੜੀਆਂ ਵੀ ਵੱਡੇ ਵੱਡੇ ਕਾਰੋਬਾਰ ਗੁਜਰਾਤੀਆਂ ਦੇ, ਸਿੰਧੀਆਂ ਦੇ, ਦੂਜਿਆਂ ਸੀ, ਉਹਨਾਂ ਤੋਂ ਮਹੀਨਾ ਲੈਣਾ ਸ਼ੁਰੂ ਕੀਤਾ। ਉਹਨਾਂ ਦੇ ਜਾ ਕੇ ਉਹਨਾਂ ਨੂੰ ਇੰਟੀਮੀਡੇਟ ਕਰਨਾ ਸ਼ੁਰੂ ਕੀਤਾ। ਔਰ ਬੰਬੇ ਵੀ ਅਸੀਂ ਜਾਣ ਨਹੀਂ ਦੇਣਾ ਹੈ, ਗੁਜਰਾਤ 'ਚ ਮਹਾਰਾਸ਼ਟਰ 'ਚ ਰਹੇਗਾ, ਉੱਥੇ ਵਾਇਲੈਂਸ ਕਰਵਾਈ। ਔਰ ਇਵੈਂਚੁਅਲੀ ਅਸੀਂ ਤਾਂ ਆਪਣਾ ਚੰਡੀਗੜ੍ਹ ਨਹੀਂ ਲੈ ਸਕੇ, ਇਹਦੇ ਬਾਵਜੂਦ ਕਿ ਚੰਡੀਗੜ੍ਹ ਬਣਿਆ ਹੀ ਪੰਜਾਬ ਦੇ ਲਈ ਸੀ। ਪਰ ਕਿਉਂਕਿ ਜਿਵੇਂ ਉਸ ਕਮਿਸ਼ਨ ਨੇ ਬੰਬੇ ਗੁਜਰਾਤ ਨੂੰ ਦਿੱਤਾ ਸੀ, ਲੇਕਿਨ ਉਹਨਾਂ ਨੇ ਵਾਪਸ ਰੱਖਿਆ ਮਹਾਰਾਸ਼ਟਰ 'ਚ ਹੀ। ਸ਼ਾਹ ਕਮਿਸ਼ਨ ਜਿਹਨੇ ਪੰਜਾਬ ਨੂੰ ਡਿਮਾਰਕੇਟ ਕੀਤਾ 1966 'ਚ, ਚੰਡੀਗੜ੍ਹ ਜਿਹੜਾ ਉਹ ਹਰਿਆਣੇ ਨੂੰ ਦਿੱਤਾ ਸੀ। ਸਿੱਖਾਂ ਨੇ ਐਜੀਟੇਸ਼ਨ ਕੀਤੀ, ਉਹਨਾਂ ਨੇ ਯੂਨੀਅਨ ਟੈਰੀਟਰੀ ਬਣਾ ਦਿੱਤਾ, ਆਪਣੇ ਕੋਲ ਰੱਖ ਲਿਆ। ਲੇਕਿਨ ਅੱਜ ਤੱਕ ਵੀ ਪੰਜਾਬ ਨੂੰ ਉਹਦੀ ਰਾਜਧਾਨੀ ਜਿਹੜੀ ਹੈ ਉਹ ਦਿੱਤੀ ਨਹੀਂ ਗਈ। ਲੇਕਿਨ ਇੱਥੇ ਮਰਾਠਿਆਂ ਨੇ ਆਪਣੇ ਬਾਹੂਬਲ ਦੇ ਨਾਲ ਆਪਣੀ, ਜਿਹਨੂੰ ਇਹ ਕਹਿੰਦੇ ਨੇ ਕਿ ਭਾਈ ਮਿਸਚਿਫ ਪੋਟੈਂਸ਼ੀਅਲ ਵੀ ਛੋਟਾ ਹੁੰਦਾ, ਨੋਇਸੈਂਸ ਵੈਲਿਊ, ਕਿ ਵੀ ਉਹ ਇੱਕਦਮ ਕਰ ਦਿੰਦੇ ਨੇ। ਉੱਥੇ ਕੋਈ ਬੈਂਕ ਕਿਸੇ ਦੀ ਬ੍ਰਾਂਚ ਖੋਲ੍ਹ ਹੀ ਨਹੀਂ ਸਕਦੀ ਕਿਸੇ ਵੀ ਮਹੱਲੇ 'ਚ ਮਹਾਰਾਸ਼ਟਰ ਦੇ ਜਾਂ ਬੰਬੇ 'ਚ ਖਾਸ ਤੌਰ 'ਤੇ। ਹੁਣ ਤਾਂ ਉਹਨੂੰ ਮੁੰਬਈ ਕਹਿੰਦੇ ਨੇ, ਨਾਂ ਵੀ ਉਹਨਾਂ ਨੇ ਬਦਲਵਾਇਆ ਕਿ ਬਈ ਇਹ ਬੰਬੇ ਇਹਨਾਂ ਦਾ ਅੰਗਰੇਜ਼ਾ, ਸਾਡੀ ਇਹ ਪਹਿਲੀ ਦੇਵੀ ਕੋਈ ਮੁੰਬਈ ਸੀ ਕਿ ਕੀ ਸੀ, ਮੁੰਬਾ ਕਿੱਥੋਂ ਆਇਆ ਲਫ਼ਜ਼, ਇਹ ਸਾਡੀ ਮਰਾਠੀ ਜ਼ਬਾਨ ਦਾ ਇਹ ਨਾਂ ਰੱਖੋ। ਸੋ ਉੱਥੇ ਉਹ ਪਹੁੰਚ ਜਾਂਦੇ ਨੇ ਕਿ ਭਾਈ ਇਹਦਾ ਸਾਨੂੰ ਮਹੀਨਾ ਵੀ ਇੰਨਾ ਦਿਓਗੇ ਜੇ ਕੋਈ ਬੈਂਕ ਵੀ ਖੁੱਲ੍ਹਦਾ। ਔਰ ਇਹ ਵੀ ਹੁੰਦਾ ਕਿ ਜੀ ਦੱਸੋ ਸਾਡੇ ਕਿੰਨੇ ਬੰਦੇ ਰੱਖੋਗੇ। ਉਹ ਕਹਿੰਦਾ ਜੀ ਕੋਈ ਐਜੂਕੇਸ਼ਨ ਕੋਈ ਟੈਸਟ ਨਹੀਂ, ਇਹ ਤੁਹਾਡਾ ਕੰਮ ਹੈ ਵੀ ਉਹਨਾਂ ਨੂੰ ਤੁਸੀਂ ਕਿਹੜੇ ਕਾਗਜ਼ ਦੇ ਕੇ ਪਾਸ ਕਰਨੇ। ਸੋ ਇਹ ਉਹਨਾਂ ਦਾ ਕੰਮ ਹੈ ਹੁਣ ਤੱਕ ਵੀ। ਔਰ ਬਾਲ ਠਾਕਰੇ ਬੜਾ ਵੱਡਾ ਜਿਹੜਾ ਉਹ ਆਪਣਾ ਪੂਰਾ ਦੀਵਾਨ ਵਾਂਗ ਲਾਉਂਦਾ ਸੀ ਕੋਰਟ, ਜਿਹਦੇ 'ਚ ਫੋਨ ਰੱਖੇ ਹੋਏ ਨੇ। ਔਰ ਜਿੰਨੀ ਭੀੜ ਉਹਦੇ ਦਰਬਾਰ 'ਚ ਹੁੰਦੀ ਸੀ ਕੰਮ ਕਰਵਾਉਣ ਲਈ, ਉਨੀ ਚੀਫ ਮਿਨਿਸਟਰ ਕੋਲ ਲੋਕ ਨਹੀਂ ਜਾਂਦੇ, ਕਿਉਂਕਿ ਔਰ ਇਹੀ ਹਾਲ ਫਿਰ ਜਿਹੜੀ ਸ਼ਿਵ ਸੈਨਾ ਹੈ ਉਹ ਪੋਲੀਟੀਕਲ ਅਰੀਨਾ 'ਚ ਵੀ ਆਈ, ਚੋਣਾਂ ਵੀ ਲੜਨੀਆਂ ਸ਼ੁਰੂ ਕੀਤੀਆਂ ਉਹਨਾਂ ਨੇ, ਕਾਂਗਰਸ ਦੇ ਨਾਲ ਵੀ ਅਲਾਇੰਸ ਇੱਕ ਦੀ ਵਾਰੀ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਉਹਨਾਂ ਦਾ ਜਿਹੜਾ ਸਲੋਗਨ ਸੀ ਉਹ ਹਿੰਦੂਤਵਾ ਨਹੀਂ ਸੀ, ਮਰਾਠਿਆਂ ਦੇ ਨਾਂ ਥੱਲੇ, ਔਰ ਉਹਦੇ ਥੱਲੇ ਮੁਸਲਮਾਨਾਂ ਦੇ ਖਿਲਾਫ ਨਫ਼ਰਤ। ਉਹਨਾਂ ਦਾ ਉਹ ਡਿਕਟੇਟਰਾਂ ਵਾਂਗ ਹੀ ਸੀ, ਹਿਟਲਰ ਹੀ ਕਹਿੰਦੇ ਸੀ ਉਹਨੂੰ ਮਰਾਠਿਆਂ ਦਾ, ਬਾਲ ਠਾਕਰੇ। ਇਹ ਵੱਖਰੀ ਗੱਲ ਹੈ ਕਿ ਵੀ ਉਸ ਪੀਰੀਅਡ 'ਚ ਜਦੋਂ ਉਹਦਾ ਪੂਰੀ ਉਹ ਨਫ਼ਰਤ ਚੱਲ ਰਹੀ ਸੀ, ਕਦੇ ਸਿੱਖਾਂ ਨੂੰ ਜਿਹੜਾ ਉਹ ਹੱਥ ਨਹੀਂ ਲਾਇਆ ਗਿਆ। ਜਾਂ ਇੱਕ ਦੋ ਵਾਰੀ ਹੋਇਆ ਪਿੰਡਾਂ ਵਾਲਿਆਂ ਪੰਜਾਬ 'ਚ ਆਪਣੇ ਤੌਰ ਤੇ ਕੋਈ ਸ਼ਿਵ ਸੈਨਾ ਬਣ ਕੇ, ਜਿਹੜੀ ਅੱਜ ਤੱਕ ਵੀ ਨਾਂ ਯੂਜ਼ ਕਰਦੇ ਨੇ। ਔਰ ਉਹਨਾਂ ਨੇ ਬਿਆਨ ਦਿੱਤਾ ਸੀ ਕਿ ਜੀ ਬਾਲ ਠਾਕਰੇ ਨੇ ਕਿਹਾ ਕਿ ਸੰਤ ਪਿੰਡਾਂ ਵਾਲੇ ਉੱਥੇ ਬਣੇ ਨੇ, ਬੰਬੇ 'ਚ ਵੜ ਕੇ ਦਿਖਾਣ। ਔਰ ਸੰਤ ਪਿੰਡਾਂ ਵਾਲੇ ਨਾ ਸਿਰਫ ਬੰਬੇ ਗਏ, ਉਹਨਾਂ ਨੇ ਉੱਥੇ ਨਗਰ ਕੀਰਤਨ 'ਚ ਵੀ ਪਾਰਟਿਸਿਪੇਟ ਕੀਤਾ। ਔਰ ਉੱਥੋਂ ਜਿਹੜਾ ਉਹਨਾਂ ਨੇ ਪੂਰਾ ਆਪਣਾ ਦੀਵਾਨ ਵੀ ਸਜਾਏ। ਸੋ ਕੁੱਲ ਮਿਲਾ ਕੇ ਇਹ ਗੱਲ ਕ੍ਰੈਡਿਟ 'ਚ ਜਾਂਦੀ ਹੈ ਕਿ ਈਵਨ ਨਵੰਬਰ ਦੀ ਜਦੋਂ ਇੰਦਰਾ ਗਾਂਧੀ ਮਾਰੀ ਜਾਂਦੀ ਹੈ ਦਿੱਲੀ 'ਚ, ਕਾਨਪੁਰ 'ਚ, ਦੂਸਰੀਆਂ ਥਾਵਾਂ 'ਤੇ ਹੁੰਦੀ ਹੈ ਵਾਇਲੈਂਸ, ਬਾਲ ਠਾਕਰੇ ਉਦੋਂ ਜਿਉਂਦਾ ਸੀ। ਬੇਸ਼ੱਕ ਪੈਸਾ ਵੀ ਲਿਆ ਹੋਏਗਾ, ਹੈ ਤਾਂ ਇਹ ਸਾਰੇ ਉਹ ਦਾਦੇ ਹੀ ਨੇ, ਲੇਕਿਨ ਸਿੱਖਾਂ ਦਾ ਨੁਕਸਾਨ ਬੰਬੇ 'ਚ ਨਹੀਂ ਹੋਇਆ, ਕਿਉਂਕਿ ਇਹ ਸ਼ਿਵ ਸੈਨਾ ਦੇ ਗੁੰਡੇ ਜਿਹੜੇ ਨੇ ਇਹ ਕਈ ਜਿਹੜਾ ਇਸ ਮਾਮਲੇ 'ਚ ਤਾਂ ਬਹੁਤ ਨਟੋਰੀਅਸ ਨੇ। ਔਰ ਅਸੀਂ ਦੇਖਦੇ ਹਾਂ ਕਿ ਜਦੋਂ ਬਾਬਰੀ ਮਸਜਿਦ ਸ਼ਹੀਦ ਕੀਤੀ ਗਈ 6 ਦਸੰਬਰ 1992 ਨੂੰ, ਉਸ ਤੋਂ ਬਾਅਦ ਬੰਬੇ ਦੇ ਵਿੱਚ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ। ਲਿਬਰਹੈਨ ਕਮਿਸ਼ਨ ਦੀ ਰਿਪੋਰਟ ਇਸ ਦੇ ਉੱਤੇ ਵੀ ਆਈ, ਪਰ ਕਿਸੇ ਨੂੰ ਕੋਈ ਸਜ਼ਾ ਨਹੀਂ ਹੋਈ। ਔਰ ਇਹ ਬਾਲ ਠਾਕਰੇ ਨੇ ਇਹ ਦੇਖਿਆ ਹੈ ਕਿ ਵੀ ਜਦੋਂ ਇਹ ਹਿੰਦੂਤਵਾ ਦਾ ਏਜੰਡਾ ਅਡਵਾਨੀ ਐਂਡ ਕੰਪਨੀ ਨੇ ਦੇ ਕੇ ਆਪਣਾ ਪ੍ਰਚਾਰ ਸ਼ੁਰੂ ਕੀਤਾ ਕਿ ਇਹ ਨਾ ਹੋਏ ਕਿ ਹਿੰਦੂਤਵਾ ਦਾ ਏਜੰਡਾ ਡੋਮੀਨੇਟ ਕਰ ਜਾਏ ਮਰਾਠਾ ਸਪਿਰਿਟ ਨੂੰ, ਜਾਂ ਮਰਾਠੇ ਵੀ ਉਹਨੂੰ ਫੋਲੋ ਕਰਨ। ਸੋ ਉਹਨੇ ਆਪਣੇ ਉਸ ਮਰਾਠਾ ਮਾਣੂ ਦੇ ਕਾਨਸੈਪਟ ਦੇ ਨਾਲ ਹਿੰਦੂਤਵਾ ਨੂੰ ਵੀ ਉਹਨੇ
ਜਿਹੜਾ ਹੈ ਉਹ ਪ੍ਰਮੋਟ ਕਰਨਾ ਸ਼ੁਰੂ ਕੀਤਾ ਔਰ ਉਹ ਦਾਅਵਾ ਵੀ ਰਿਹਾ ਉਹਨਾਂ ਦਾ ਕਿ ਜੀ ਬਾਬਰੀ ਮਸਜਿਦ ਢਾਣ ਦੇ ਲਈ ਅਸੀਂ ਜਿਹੜਾ ਸਾਡੇ ਬੰਦੇ ਵੀ ਗਏ ਔਰ ਇਹ ਉਹ ਫਿਰ ਇਹਨਾਂ ਦਾ ਇੱਕ ਕੰਪੀਟੀਸ਼ਨ ਵੀ ਸ਼ੁਰੂ ਹੋਇਆ। ਪਰ ਬੀਜੇਪੀ ਭਾਵੇਂ ਆਪ ਗੁੰਡਿਆਂ ਦੀ ਪਾਰਟੀ ਹੈ ਪਰ ਇਹ ਮਰਾਠਿਆਂ ਤੋਂ ਵੱਡੇ ਗੁੰਡੇ ਇਹਨਾਂ ਕੋਲ ਨਹੀਂ ਨੇ। ਸੋ ਉਹਨਾਂ ਨੇ ਨੰਬਰ 2 ਪੋਜੀਸ਼ਨ ਮੰਨਦਿਆਂ ਹੋਇਆਂ ਹੀ ਉਹਨਾਂ ਦੇ ਨਾਲ ਸਮਝੌਤੇ ਵੀ ਕੀਤੇ। ਪਾਰਲੀਮੈਂਟ ਸੀਟਾਂ, ਸਟੇਟ ਅਸੈਂਬਲੀ ਪਿਛਲੀ ਸਰਕਾਰ ਫਰਨਾਂਡਿਸ ਦੀ ਸੀ, ਟੁਗੈਦਰ ਰਹੇ। ਪਰ ਇਹ ਪਿਛਲੀਆਂ ਚੋਣਾਂ ਤੋਂ ਪਹਿਲਾਂ ਇਹਨਾਂ ਨੇ ਸ਼ਿਵ ਸੈਨਾ ਨੇ ਉਹਨਾਂ ਨੂੰ ਕਿਹਾ ਕਿ ਭਾਈ ਇਲੈਕਸ਼ਨਾਂ ਇਹਨਾਂ ਇਕੱਠੀਆਂ ਹੀ ਲੜੀਆਂ ਨੇ ਅਸੈਂਬਲੀ ਦੀਆਂ, ਪਰ ਜਦੋਂ ਬਣ ਗਏ ਉਹਨਾਂ ਨੇ ਕਿਹਾ ਜੀ ਚੀਫ ਮਿਨਿਸਟਰ ਸਾਡਾ ਹੋਏਗਾ। ਸ਼ਿਵ ਸੈਨਾ ਨੇ ਕਿਹਾ ਵੀ ਬਥੇਰਾ ਅਸੀਂ ਜੂਨੀਅਰ ਪਾਰਟਨਰ ਬਣ ਕੇ ਤੁਹਾਡਾ ਪਿਛਲਾ ਸੀ ਹੁਣ ਸਾਡਾ ਹੋਏ। ਤੇ ਬੀਜੇਪੀ ਹੰਕਾਰੀ ਹੋਈ ਸੀ ਕਿ ਵੀ ਅਸੀਂ ਕੀ ਚੀਜ਼ ਹੈ, ਜਿਵੇਂ ਉਹਨਾਂ ਨੇ ਅਕਾਲੀਆਂ ਨੂੰ ਠੁੱਡ ਮਾਰ ਕੇ ਬਾਹਰ ਕੱਢਿਆ, ਸ਼ਿਵ ਸੈਨਾ ਨਾਲ ਵੀ ਉਹਨਾਂ ਨੇ ਬਿਹੇਵ ਕੀਤਾ। ਪਰ ਉਹਨਾਂ ਨੂੰ ਪਤਾ ਨਹੀਂ ਸੀ ਕਿ ਭਾਈ ਇਹ ਕਿਸ ਹੱਦ ਤੱਕ ਆਪਣੀ ਜਿਹੜੀ ਹੈ ਇਸ ਕੁਰਸੀ ਲਈ ਜਾ ਸਕਦੇ ਨੇ। ਸੋ ਸ਼ਿਵ ਸੈਨਾ ਨੇ ਕਿਉਂਕਿ ਬਾਲ ਠਾਕਰੇ ਮਰ ਗਿਆ, ਉਸ ਦਾ ਮੁੰਡਾ ਉद्धਵ ਠਾਕਰੇ ਉਹ ਪ੍ਰੈਜ਼ੀਡੈਂਟ ਸੀ। ਸੋ ਉਹਨਾਂ ਨੇ ਸ਼ਰਦ ਜਿਹੜਾ ਕੀ ਨਾਂ ਹੈ ਉਹਦਾ ਉਹਨਾਂ ਦੀ ਕਾਂਗਰਸ ਨਾਲੋਂ ਵੀ ਟੁੱਟ ਕੇ ਗਿਆ ਹੋਇਆ, ਲੇਕਿਨ ਉਸ ਸ਼ਰਦ ਪਵਾਰ ਉਸ ਦੀ ਜਿਹੜੀ ਹੈ ਆਪਣੀ ਪਾਰਟੀ ਹੈ, ਪਲੱਸ ਜਿਹੜੀ ਹੈ ਕਾਂਗਰਸ ਤੇ ਹੋਰ ਇੰਡੀਪੈਂਡੈਂਟਸ ਉਹਨਾਂ ਨੂੰ ਨਾਲ ਮਿਲਾ ਕੇ ਉਸ ਨੇ ਜਿਹੜਾ ਆਪਣੀ ਸਰਕਾਰ ਬਣਾ ਲਈ। ਹੁਣ ਉद्धਵ ਠਾਕਰੇ ਚੀਫ ਮਿਨਿਸਟਰ ਹੈ ਔਰ ਵਕਤਨ ਬਾ ਵਕਤਨ ਹੁਣ ਬੇਸ਼ੱਕ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਉਹ ਹਿੰਦੂਤਵਾ ਦੀ ਆਈਡੀਓਲੋਜੀ ਹੋਏ ਜਾਂ ਕੋਈ ਹੋਰ, ਇਹ ਤਾਂ ਮੁਖੌਟੇ ਪਾਏ ਹੋਏ ਨੇ, ਅਸਲੀ ਤਾਂ ਸੱਤਾ ਦੀ ਭੁੱਖ ਹੈ। ਔਰ ਇਸ ਪੀਰੀਅਡ 'ਚ ਮਹਾਰਾਸ਼ਟਰ ਨਿਕਲ ਗਿਆ ਬੀਜੇਪੀ ਦੇ ਹੱਥੋਂ, ਜਿਹੜੀ ਚੰਗੀ ਡਿਵੈਲਪਮੈਂਟ ਵੀ ਸੀ। ਹਾਲਾਂ ਇੱਕ ਪਾਸੇ ਰੌਕ ਹੈ, ਇੱਕ ਪਾਸੇ ਸਮੁੰਦਰ ਹੈ, ਦੋਨਾਂ ਵਾਲੀ ਗੱਲ ਹੈ। ਪਰ ਇਹ ਹੁਣ ਇੱਕ ਦੂਜੇ ਨੂੰ ਜਿਹੜਾ ਹੈ ਉਹ ਐਕਸਪੋਜ਼ ਕਰਨ ਦੇ ਵਿੱਚ ਜਿਹੜਾ ਹੈ ਉਹ ਪੂਰੇ ਕੰਪੀਟੀਸ਼ਨ 'ਚ ਰਹਿੰਦੇ ਨੇ। ਹੁਣ ਕੰਗਣਾ ਰਣੌਤ ਦੇ ਮਾਮਲੇ 'ਚ ਵੀ ਅਸੀਂ ਦੇਖਿਆ ਕਿ ਜੇ ਬੀਜੇਪੀ ਨੇ ਬਿਲਡ ਕੀਤਾ, ਉਹਨਾਂ ਨੇ ਸ਼ਿਵ ਸੈਨਾ ਦੀ ਉਹਨਾਂ ਨੇ ਉਹਦਾ ਆ ਕੇ ਦਫ਼ਤਰ ਵੀ ਢਾਇਆ ਵੀ ਇਲੀਗਲੀ ਬਣਿਆ ਹੋਇਆ। ਹੁਣ ਉਹ ਚੀਕਾਂ ਮਾਰਦੀ ਨੇ ਪਟੀਸ਼ਨ ਕੀਤੀ ਹੋਈ ਹੈ ਜੀ ਜਿਹੜਾ ਮੇਰੇ ਖਿਲਾਫ ਅਦਾਲਤ ਚੱਲ ਰਿਹਾ, ਇਨਸਾਫ ਨਹੀਂ ਮਿਲੇਗਾ, ਉਹ ਸ਼ਿਮਲੇ ਟ੍ਰਾਂਸਫਰ ਕਰੋ ਕੇਸ। ਔਰ ਦੂਸਰਾ ਸੋ ਮਤਲਬ ਇਹ ਹੈ ਵੀ ਔਰ ਇਹੀ ਜੇ ਇਹਨਾਂ ਨੇ ਟਵੀਟ ਕਰਵਾਇਆ ਕਿਸਾਨ ਮੂਵਮੈਂਟ ਦੇ ਮੁੱਦੇ ਤੇ ਸਚਿਨ ਤੇਂਦੁਲਕਰ ਤੋਂ, ਲਤਾ ਮੰਗੇਸ਼ਕਰ ਤੋਂ, ਅਜੇ ਦੇਵਗਨ ਤੋਂ, ਅਕਸ਼ੇ ਕੁਮਾਰ ਤੋਂ, ਉਹਨਾਂ ਨੇ ਕਿਹਾ ਜੀ ਅਸੀਂ ਇਹ ਦੇਖ ਰਹੇ ਹਾਂ ਵੀ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿ ਵੀ ਇਹ ਕਿਵੇਂ ਬੀਜੇਪੀ ਨੇ ਟ੍ਰਿਗਰ ਕਰਾਏ ਨੇ, ਕਿ ਬਈ ਉਹਨਾਂ ਤੇ ਦਬਾਅ ਪਾਇਆ ਗਿਆ ਵੀ ਉਹਨਾਂ ਨੂੰ। ਸੋ ਮਤਲਬ ਇਹ ਹੈ ਵੀ ਇਸ ਮੁੱਦੇ ਤੇ ਉਹ ਪੂਰਾ ਇੱਕ ਦੂਜੇ ਨਾਲ ਖਹਿੰਦੇ ਨੇ। ਪਿਛਲੇ ਦਿਨਾਂ 'ਚ ਜਿਹੜੀ ਇੱਕ ਸਟੇਟਮੈਂਟ ਜਿਹੜੀ ਹੈ ਇਹ ਦਿੱਤੀ, ਅਮਿਤ ਸ਼ਾਹ ਨੇ ਦਿੱਤੀ ਜਾਂ ਕਿਸੇ ਨੇ, ਕਿ ਜੀ ਇਹ ਸ਼ਿਵ ਸੈਨਾ ਬਣੀ ਹੈ, ਇਹਨਾਂ ਦੀ ਕੀ ਕੰਟਰੀਬਿਊਸ਼ਨ ਹੈ ਦੇਸ਼ ਦੀ ਆਜ਼ਾਦੀ 'ਚ, ਇਹਨਾਂ ਦਾ ਕੋਈ ਨਹੀਂ। ਔਰ ਉਹਦਾ ਜਵਾਬ ਜਿਹੜਾ ਉद्धਵ ਠਾਕਰੇ ਨੇ ਦਿੱਤਾ ਹੈ, ਉਹਨੇ ਕਿਹਾ ਸ਼ਿਵ ਸੈਨਾ ਵਾਜ਼ ਨਾਟ ਪਾਰਟ ਆਫ ਫਰੀडम ਸਟਰਗਲ ਬਟ ਨੀਦਰ ਵਾਜ਼ ਯੂਅਰ ਬੀਜੇਪੀ ਪੇਰੈਂਟ ਆਰਗੇਨਾਈਜੇਸ਼ਨ RSS। ਉਹਨੇ ਕਿਹਾ ਜੀ ਅਸੀਂ ਤਾਂ ਹੈ ਹੀ ਨਹੀਂ ਸੀ ਉਦੋਂ, ਪਰ ਤੁਹਾਡੀ ਜਿਹੜੀ ਬਾਪ ਹੈ ਜਿਹੜਾ ਤੁਹਾਡਾ RSS, ਉਹਦੀ ਕੀ ਕੰਟਰੀਬਿਊਸ਼ਨ ਹੈ। ਇਹ ਬਿਲਕੁਲ ਠੀਕ ਕਿਹਾ ਉਹਨੇ, ਕਿਉਂਕਿ RSS ਤਾਂ ਪ੍ਰੋ ਬ੍ਰਿਟਿਸ਼ ਸੀ। ਉਹਨਾਂ ਨੇ ਤਾਂ ਈਵਨ 1942 ਦੀ ਕੁਇਟ ਇੰਡੀਆ ਮੂਵਮੈਂਟ ਦੇ ਵੇਲੇ ਵੀ ਅੰਗਰੇਜ਼ਾਂ ਦਾ ਸਾਥ ਦਿੱਤਾ ਸੀ। ਸੋ ਉਹਦੇ 'ਚ ਇਹ ਹੁਣ ਉद्धਵ ਠਾਕਰੇ ਕਹਿ ਰਿਹਾ ਦੇਅਰਫੋਰ ਓਨਲੀ ਚੈਂਟਿੰਗ ਭਾਰਤ ਮਾਤਾ ਕੀ ਜੈ ਡਜ਼ਨਟ ਮੇਕ ਯੂ ਪੈਟਰੀਓਟਿਕ, ਕਿ ਤੁਸੀਂ ਭਾਰਤ ਮਾਤਾ ਦੀ ਜੈ ਦੇ ਨਾਰੇ ਲਵਾ ਕੇ ਜਿਹੜਾ ਇਹ ਕਹੋ ਕਿ ਜੀ ਤੁਸੀਂ ਵੱਡੇ ਦੇਸ਼ ਭਗਤ ਬਣ ਗਏ। ਯੂ ਡੋਂਟ ਹੈਵ ਦਾ ਰਾਈਟ ਟੂ ਚੈਂਟ ਭਾਰਤ ਮਾਤਾ ਕੀ ਜੈ, ਨੀਦਰ ਦਿਸ ਕੰਟਰੀ ਨੋਰ ਮਹਾਰਾਸ਼ਟਰ ਇਜ਼ ਯੂਅਰ ਪ੍ਰਾਈਵੇਟ ਪ੍ਰਾਪਰਟੀ। ਇਹ ਤੁਹਾਡਾ ਕੋਈ ਜਿਹੜੀ ਹੈ ਬਾਪ ਦੀ ਮਲਕੀਅਤ ਨਹੀਂ ਹੈ। ਸੋ ਇਹ ਦਿਲਚਸਪ ਗੱਲ ਹੈ ਕਿ ਵੀ ਨਾਲ ਦੀ ਨਾਲ ਇਹ ਵੀ ਉਹਨੇ ਕਿਹਾ ਉद्धਵ ਠਾਕਰੇ ਨੇ ਕਿ ਭਾਈ ਤੁਸੀਂ ਜੇ ਏਡਾ ਹੀ ਹੋ ਤੇ ਹੁਣ ਤੱਕ ਬੀਜੇਪੀ ਨੇ ਸਰਕਾਰਾਂ ਤੁਹਾਡੀਆਂ ਇੰਨੀ ਵਾਰ ਬਣੀਆਂ, ਸਾਵਰਕਰ ਜਿਹੜਾ ਇਨਫੈਕਟ ਹਿੰਦੂਤਵਾ ਲਫ਼ਜ਼ ਜਿਹੜਾ ਕੋਇਨ ਕੀਤਾ ਐਜ਼ ਏ ਪੋਲੀਟੀਕਲ ਆਈਡੀਓਲੋਜੀ, ਉਹ ਸਾਵਰਕਰ ਨੇ ਕੀਤਾ ਹੈ। ਸਾਵਰਕਰ ਸਿੱਧੇ ਤੌਰ ਤੇ RSS ਦਾ ਕਦੇ ਮੈਂਬਰ ਨਹੀਂ ਰਿਹਾ, ਉਹ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਸੀ 1937 ਤੋਂ 1942 ਤੱਕ। ਪਰ ਇਹ ਜਿਹੜਾ 1857 ਦੇ ਗਦਰ ਨੂੰ ਫਸਟ ਬੈਟਲ ਫਾਰ ਫਰੀडम ਔਰ ਵਾਰ ਆਫ ਇੰਡੀਪੈਂਡੈਂਸ ਤੱਕ ਪਹੁੰਚਾਉਣਾ, ਇਹ ਸਾਵਰਕਰ ਨੇ ਹੀ 1909 ਦੇ ਨੇੜੇ ਤੇੜੇ, ਔਰ ਇਹ ਇੰਗਲੈਂਡ ਪੜ੍ਹਨ ਆਇਆ, ਵਕਾਲਤ ਬ੍ਰਿਲੀਅੰਟ ਸੀ, ਮਰਾਠਾ ਬ੍ਰਾਹਮਣ ਹੈ, ਔਰ ਉਹਨੇ ਉੱਥੇ ਆ ਕੇ ਉਹ ਪ੍ਰਭਾਵਿਤ ਹੋਇਆ ਕਿ ਵੀ ਇਹ ਜਿਹੜਾ 1857 ਵਾਲੇ ਨੂੰ ਉਹਨੇ ਫਰੀडम ਸਟਰਗਲ ਕਿਹਾ।
ਔਰ ਇਹਦੇ ਚੋਂ ਹੀ ਉਹਦੀ ਇਨਸਪੀਰੇਸ਼ਨ ਵੀ ਇਹ ਉਹਨੇ ਦਿੱਤੀ ਕਿ ਵੀ ਸਾਨੂੰ ਵਾਇਲੈਂਟਲੀ ਜਿਹੜਾ ਹੈ ਉਹ ਬ੍ਰਿਟਿਸ਼ ਹਕੂਮਤ ਨੂੰ ਥਰੂ ਆਊਟ ਕਰਨਾ ਚਾਹੀਦਾ। ਉਹਨੂੰ ਇੰਗਲੈਂਡ 'ਚ ਵੀ ਫੜਿਆ ਗਿਆ, ਬਾਅਦ ਦੇ ਵਿੱਚ ਮਾਫੀਆਂ ਵੀ ਮੰਗਦਾ ਰਿਹਾ, ਕਾਲੇ ਪਾਣੀ ਵੀ ਭੇਜਿਆ ਗਿਆ। ਪਰ ਇਸ ਸਾਰੇ ਪੀਰੀਅਡ 'ਚ ਗਾਂਧੀ ਦੇ ਵੀ ਪਹਿਲਾਂ ਤਾਂ ਗਾਂਧੀ ਉਹਦੇ ਕੋਲ ਸਾਊਥ ਅਫਰੀਕਾ ਤੋਂ ਆਇਆ ਵੀ, ਇੰਗਲੈਂਡ 'ਚ ਉਹਨੂੰ ਜਦੋਂ ਇਹ ਪੜ੍ਹਦਾ ਸੀ ਉਹਦੇ ਕੋਲ ਮਿਲਣ ਲਈ ਆਇਆ। ਪਰ ਉਹਨੇ ਇਹ ਦੇਖਿਆ ਕਿ ਜਦੋਂ ਖਿਲਾਫਤ ਮੂਵਮੈਂਟ ਚੱਲੀ, ਆਟੋਮਨ ਐਮਪਾਇਰ ਦੇ ਖਤਮ ਹੋਣ ਤੋਂ ਬਾਅਦ ਖਲੀਫਾ ਖਤਮ ਕੀਤਾ ਤੇ ਗਾਂਧੀ ਇੱਕਦਮ ਖਿਲਾਫਤ ਦੇ ਹੱਕ 'ਚ ਆ ਗਿਆ। ਹਾਲਾਂਕਿ ਉਦੋਂ ਕਾਇਦੇ ਆਜ਼ਮ ਜਿਹੜੇ ਕਾਂਗਰਸ ਦੇ ਟਾਵਰਿੰਗ ਲੀਡਰ ਸੀ ਗਾਂਧੀ ਤੋਂ ਬਾਅਦ, ਉਹਨਾਂ ਨੇ ਕਿਹਾ ਵੀ ਇਹ ਠੀਕ ਨਹੀਂ ਹੈ, ਵਿੱਚ ਤੁਸੀਂ ਉਹਨਾਂ ਨੇ ਹਮਾਇਤ ਨਹੀਂ ਸੀ ਕੀਤੀ। ਔਰ ਇਹਦੇ ਤੋਂ ਹੀ ਜੇ ਕਹਿਣਾ ਹੋਏ ਕਿ ਹਿੰਦੂਤਵਾ ਦੀ ਆਈਡੀਓਲੋਜੀ ਦਾ ਪਿਓ ਕੌਣ ਹੈ, ਬੇਸ਼ੱਕ ਅਸੀਂ RSS ਨਾਲ ਜੋੜ ਕੇ, ਉਹ ਪਿਓ ਹੈ ਸਾਵਰਕਰ। ਵਿਦਨ ਕੰਟਰੀ ਮੁਸਲਮਾਨਾਂ ਔਰ ਈਸਾਈਆਂ ਨਾਲ ਕੀ ਸਲੂਕ ਹੋਣਾ ਚਾਹੀਦਾ ਹੈ। ਜੇ ਹਿਟਲਰ ਔਰ ਮੁਸੋਲਿਨੀ ਨੂੰ ਕਿਸੇ ਨੇ ਪਹਿਲਾਂ ਐਡਮਾਇਰ ਕੀਤਾ, ਹੈਡਗਵੇਅਰ ਜਾਂ ਗੋਲਵਲਕਰ ਤਾਂ ਬਾਅਦ ਚਾਹੁੰਦੇ ਨੇ RSS ਦੇ, ਤੇ ਉਹ ਸਾਵਰਕਰ ਹੈ। ਉਹਨੇ ਕਿਹਾ ਕਿ ਭਾਈ ਇਹੀ ਸੋਲੂਸ਼ਨ ਹੈ। ਔਰ ਪੂਰਾ ਇਹਦੇ ਤੇ ਇੱਕ ਇੰਡੀਅਨ ਐਕਸਪ੍ਰੈਸ ਨੇ ਆਰਟੀਕਲ ਵੀ ਲਿਖਿਆ ਇਹਨਾਂ ਦਾ, ਕਿਉਂਕਿ ਇਹ ਡਿਬੇਟ ਇਹਨਾਂ ਦੀ ਚੱਲ ਰਹੀ ਹੈ ਕਿ ਸਾਵਰਕਰ ਨੂੰ ਭਾਰਤ ਰਤਨ ਦਿਓ, ਕਿਉਂ ਨਹੀਂ ਦਿੱਤਾ। ਤੇ ਇਹ ਪੂਰਾ ਆਰਟੀਕਲ ਹੈ ਇੰਡੀਅਨ ਐਕਸਪ੍ਰੈਸ ਦਾ, ਵਿਨਾਇਕ ਦਾਮੋਦਰ ਸਾਵਰਕਰ, ਹੀ ਐਡਮਾਇਰਡ ਹਿਟਲਰ ਐਂਡ ਅਦਰ ਲੈਸਰ ਨੋਨ ਫੈਕਟਸ ਅਬਾਊਟ ਹਿਮ। ਸੋ ਇਹਦੇ 'ਚ ਕਾਫੀ ਤੱਥ ਇਹ ਸਾਰੇ 'ਚ ਉਹਨਾਂ ਨੇ ਇਹ ਕਿਹਾ ਕਿ, ਔਰ ਇਹਦੇ 'ਚ ਸਾਵਰਕਰ ਨੇ ਹਿੰਦੂਤਵਾ ਟਰਮ ਜਿਹੜੀ ਕੋਇਨ ਕੀਤੀ 1920 'ਚ, ਇਹ ਇੱਕਦਮ ਖਿਲਾਫਤ ਮੂਵਮੈਂਟ ਦੇ ਜਵਾਬ ਦੇ ਵਿੱਚ ਹੀ ਆਈ। ਔਰ ਉਹਦੇ 'ਚ ਉਹਨੇ ਇਹ ਬੜਾ ਕਲੀਅਰਲੀ ਕਿਹਾ ਕਿ ਭਈ ਇਹ ਜਿਹੜਾ ਹੈ ਇਹਦੇ 'ਚ ਮੁਸਲਮਾਨ ਔਰ ਈਸਾਈ ਇਹਨਾਂ ਦੇ ਨਾਲ ਇਹੀ। ਔਰ ਇਹ ਗੱਲ ਮੈਂ ਸਰ ਕਪੂਰ ਸਿੰਘ ਹੋਰਾਂ ਦੀ ਲਿਖਤ ਵੀ ਪੜ੍ਹ ਰਿਹਾ ਸੀ ਕਿ ਅਲਾਮਾ ਇਕਬਾਲ ਜਿਨ੍ਹਾਂ ਨੇ 1930s ਦੇ ਵਿੱਚ ਫਿਰ ਜਦੋਂ ਉਹਨਾਂ ਨੇ ਪ੍ਰੀਜ਼ਾਈਡ ਕੀਤਾ ਮੁਸਲਿਮ ਲੀਗ ਦਾ ਸੈਸ਼ਨ, ਔਰ ਉਹਦੇ 'ਚ ਉਹਨਾਂ ਨੇ ਮੁਸਲਿਮ ਨੇਸ਼ਨ ਦੀ ਗੱਲ ਕੀਤੀ, ਕਿਉਂਕਿ ਉਹ ਇਹ ਰਿਅਲਾਈਜ਼ ਉਦੋਂ ਤੱਕ ਇਹ ਸਾਵਰਕਰ ਦਾ ਹਿੰਦੂਤਵਾ ਹਿਟਲਰ ਔਰ ਨਾਜ਼ੀਆਂ ਨੂੰ ਇਹ ਕਿਵੇਂ ਐਡਮਾਇਰ ਕਰਦੇ ਨੇ। ਉਹਨਾਂ ਨੇ ਕਿਹਾ ਕਿ ਵੀ ਜੇ ਸਾਡਾ ਮੁਲਕ ਨਾ ਹੋਇਆ ਤੇ ਇਹ ਜਦੋਂ ਅੰਗਰੇਜ਼ ਗਏ, ਇਹਨਾਂ ਨੇ ਮੁਸਲਮਾਨਾਂ ਦਾ ਉਹੀ ਹਾਲ ਕਰਨਾ ਜੋ 1492 ਦੇ ਵਿੱਚ ਜਿਹੜੀ ਸਪੈਨਿਸ਼ ਇਨਕੁਇਜ਼ੀਸ਼ਨ ਹੋਈ, ਜਦੋਂ ਸਪੇਨ 'ਚ 400-500 ਸਾਲ ਬਾਅਦ ਦਾ ਮੁਸਲਮਾਨ ਰਾਜ ਖਤਮ ਹੋਇਆ ਤੇ ਮੁਸਲਮਾਨ ਜਾਂ ਉਹਨਾਂ ਨੇ ਮਾਰਤੇ ਜਾਂ ਕਨਵਰਟ ਕਰਤੇ, ਥੋੜੇ ਬਹੁਤ ਜਿਹੜੇ ਨੇ ਉਹ ਭੱਜਣ ਤੇ ਮਜਬੂਰ ਕਰਤੇ। ਸੋ ਮਤਲਬ ਸਦੀਆਂ ਤੋਂ ਜਿਹੜੇ ਲੋਕ ਜਿਸ ਮਜ਼ਹਬ 'ਚ ਸਨ ਉਹ ਉਹਨਾਂ ਦਾ ਖਤਮ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਵੀ ਇਹਨਾਂ ਦਾ ਮਾਡਲ ਜਿਹੜਾ ਹਿੰਦੂਤਵੀਆਂ ਦਾ, ਜਿਹੜੀ ਸਾਵਰਕਰ ਦੀ ਥਿੰਕਿੰਗ ਹੈ, ਔਰ ਉਹੀ ਸਾਵਰਕਰ ਜੇਲ੍ਹ 'ਚ ਵੀ ਰਿਹਾ। ਗਾਂਧੀ ਦੀ ਨਥੂਰਾਮ ਗੋਡਸੇ ਜਿਹਨੇ ਗਾਂਧੀ ਨੂੰ ਮਾਰਿਆ, ਉਹ ਵੀ ਸਾਵਰਕਰ ਦਾ ਚੇਲਾ ਸੀ। ਔਰ ਉਹਨਾਂ ਨੇ ਕਿਹਾ ਵੀ ਇਹ ਇਵੇਂ ਹੀ ਕਰਨਗੇ ਜੋ ਕਿ ਸਪੈਨਿਸ਼ ਇਨਕੁਇਜ਼ੀਸ਼ਨ ਦੇ ਵੇਲੇ ਕੀਤਾ ਸਾਡੇ ਨਾਲ। ਔਰ ਇਹ ਜਿਹੜੀ ਇਹਦੀ ਸਾਵਰਕਰ ਦੀ ਸੋਚ ਸੀ ਪੋਲੀਟੀਕਲ ਪਾਰਟ ਨੂੰ, ਔਰ RSS ਨੇ ਬੜੀ ਚਲਾਕੀ ਨਾਲ, ਹਾਲਾਂਕਿ ਸਾਵਰਕਰ ਨਾਸਤਿਕਤਾ ਦੇ ਨੇੜੇ ਸੀ, ਇਹ ਵੀ ਆਂਦਾ ਕਿ ਵੀ ਉਹ ਨਹੀਂ ਸੀ ਮੰਨਦਾ, ਏਥੀਇਸਟ ਵੀ ਉਹਨੂੰ ਕਹਿੰਦੇ ਨੇ, ਪਰ ਪੋਲੀਟੀਕਲੀ ਉਹਨੇ ਹਿੰਦੂਤਵਾ ਜਿਹਦੇ 'ਚ ਕਿ ਸਾਰਾ ਇਹ ਭਾਰਤ ਪੁੰਨਿਆ ਭੂਮੀ ਔਰ ਮੁਸਲਮਾਨਾਂ ਈਸਾਈਆਂ ਲਈ ਕੋਈ, ਕਿਉਂਕਿ ਸਿੱਖਾਂ ਬਹੁਤੀਆਂ ਜਾਨੀਆਂ ਨੂੰ ਤਾਂ ਇਹ ਪਹਿਲਾਂ ਹੀ ਆਪਣੀ ਜਿਹੜੀ ਹੈ ਉਹ ਡੈਥ ਐਮਬਰੇਸ 'ਚ ਉਹਨਾਂ ਨੇ ਰੱਖਿਆ ਹੋਇਆ ਕਿ ਜੀ ਇਹ ਤਾਂ ਹੈ ਹੀ ਨੇ ਸਾਡੇ। ਔਰ ਇਹ ਵੀ ਜਿਹੜੇ ਦੂਜੇ ਨੇ ਵੀ ਇਹਨਾਂ ਨੂੰ ਕਨਫਰਮ ਕਰੋ। ਉਹਨਾਂ ਨੇ ਕਿਹਾ ਵੀ ਇਹ ਈਵਨ ਜਿਹੜਾ ਨਾਜ਼ੀਆਂ ਦੇ ਨਾਲ ਜੋ ਹੋ ਰਿਹਾ, ਇਹ ਸਾਵਰਕਰ ਦਾ ਕਹਿਣਾ। ਉਹਨੇ ਕਿਹਾ ਕਿ ਵੀ ਇਹ ਸਾਵਰਕਰ ਪਬਲਿਕਲੀ ਕ੍ਰਿਟਿਸਾਈਜ਼ ਦਾ ਜਿਊਜ਼ ਫॉर ਫੇਲਿੰਗ ਟੂ ਐਬਜ਼ੌਰਬ ਇਨਟੂ ਜਰਮਨ ਨੈਸ਼ਨਲ ਫੈਬਰਿਕ ਐਂਡ ਕੰਪੇਅਰਡ ਦੈਨ ਟੂ ਮੁਸਲਿਮਸ ਇਨ ਇੰਡੀਆ ਐਜ਼ ਵੈਲ। ਉਹਨਾਂ ਨੇ ਕਿਹਾ ਜੀ ਯਹੂਦੀਆਂ ਨਾਲ ਇਵੇਂ ਹੀ ਹੋਣਾ ਚਾਹੀਦਾ ਸੀ, ਉਹ ਕਿਉਂ ਨਹੀਂ ਜਰਮਨ ਕਲਚਰ ਦਾ ਹਿੱਸਾ ਬਣਦੇ, ਆਪਣਾ ਯਹੂਦੀਪਣਾ ਕਿਉਂ ਕਾਇਮ ਰੱਖਿਆ, ਜਿਵੇਂ ਭਾਰਤ ਦੇ ਮੁਸਲਮਾਨ ਹਿੰਦੂ ਫੈਬਰਿਕ 'ਚ ਐਬਜ਼ੌਰਬ ਨਹੀਂ ਹੁੰਦੇ। ਔਰ ਇਹ ਵੀ ਉਵੇਂ ਹੀ ਇਹਨਾਂ ਦੇ ਨਾਲ ਜਿਹੜਾ ਉਹ ਉਹੀ ਸਲੂਕ ਹੋਣਾ ਚਾਹੀਦਾ ਜੋ ਇਸ ਪਾਸ। ਲੇਕਿਨ ਤੁਸੀਂ ਇਸ ਦਿਮਾਗ ਦੀ, ਬ੍ਰਾਹਮਣ ਦਿਮਾਗ ਦੀ ਨਫ਼ਰਤ ਦੇਖੋ। ਨਾਜ਼ੀਆਂ ਨੂੰ ਐਂਡੋਰਸ ਕਰ ਰਹੇ ਨੇ ਯਹੂਦੀਆਂ ਨੂੰ ਮਾਰਨ ਲਈ, ਪਰ ਜਦੋਂ ਇਜ਼ਰਾਈਲ ਦਾ ਕਾਨਸੈਪਟ 1948 'ਚ ਆਉਂਦਾ ਹੈ ਤੇ ਉਦੋਂ ਸਾਵਰਕਰ ਜਿਹੜਾ ਉਹ ਇਜ਼ਰਾਈਲ ਦੀ ਹਮਾਇਤ ਦੇ ਵਿੱਚ ਨਿਕਲ ਆਉਂਦਾ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਦਿਸ ਵਾਜ਼ ਨਾਟ ਓਨਲੀ ਇਨ ਅਕੋਰਡੈਂਸ ਵਿਦ ਹਿਜ਼ ਥਿਊਰੀ ਆਫ ਨੈਸ਼ਨਲਿਜ਼ਮ ਬਟ ਹੀ ਆਲਸੋ ਸਾ ਇਨ ਦਾ ਜੂਇਸ਼ ਸਟੇਟ ਇਹ ਬੁਲਵਾਕ ਅਗੇਂਸਟ ਦਾ ਇਸਲਾਮਿਕ ਅਰੈਬਿਕ ਵਰਲਡ। ਉਹ ਕਿਹਾ ਜੀ ਇਜ਼ਰਾਈਲ ਬਣ ਗਿਆ ਉੱਥੇ, ਠੀਕ ਹੈ, ਬਣਨਾ ਚਾਹੀਦਾ ਹੈ, ਕਿਉਂਕਿ ਇਹ ਜਿਹੜੇ ਅਰਬ ਮੁਲਕ ਨੇ ਇਸਲਾਮਿਕ, ਉਹਨਾਂ ਨੂੰ ਸਬਕ ਸਿਖਾਉਣ ਦੇ ਲਈ ਇਹ ਬੜਾ ਜ਼ਰੂਰੀ ਹੈ। ਔਰ ਇਸ ਸਾਰੇ 'ਚੋਂ ਅਸੀਂ ਦੇਖਦੇ ਹਾਂ ਕਿ ਹੁਣ ਉਸ ਸਾਵਰਕਰ ਨੂੰ ਇੱਕ ਪਾਸੇ ਸ਼ਿਵ ਸੈਨਾ ਜਿਹੜੀ BJP ਨੂੰ
ਰਿਡੀਕਿਊਲ ਕਰ ਰਹੀ ਹੈ ਵੀ ਤੁਹਾਡੀ ਕੀ ਕੰਟਰੀਬਿਊਸ਼ਨ ਹੈ ਪੇਰੈਂਟ ਆਰਗੇਨਾਈਜੇਸ਼ਨ ਦੀ, ਜੀ ਪਰ ਉਹ ਉਸੇ ਸਾਵਰਕਰ ਲਈ ਭਾਰਤ ਰਤਨ ਦੀ ਐਡਵੋਕੇਸੀ ਕਰ ਰਹੀ ਹੈ ਜਿਸ ਸਾਵਰਕਰ ਦਾ ਪੋਲੀਟੀਕਲ ਹਿੰਦੂਤਵਾ ਮੋਦੀ ਐਂਡ ਕੰਪਨੀ ਬੀਜੇਪੀ ਨੇ ਅਡਾਪਟ ਕੀਤਾ ਹੈ ਔਰ ਜਿਹਨੂੰ ਲਾਗੂ ਕਰਨ ਦੇ ਲਈ ਉਹ ਅਕਲੀਅਤਾਂ ਦਾ ਉਹਨਾਂ ਨੇ ਨੱਕ 'ਚ ਦਮ ਕੀਤਾ ਹੋਇਆ ਹੈ। ਸੋ ਇਹ ਕਹਾਣੀ ਹੈ ਹਿੰਦੂਤਵਾ ਦੇ ਦੋ ਝੰਡਾ ਬਰਦਾਰਾਂ ਦੀ, ਜਿਨ੍ਹਾਂ ਦਾ ਕੋਈ ਜਿਹੜਾ ਪ੍ਰੀ 47 ਪੀਰੀਅਡ 'ਚ ਇਹਨਾਂ ਦੀ ਕੋਈ ਕੰਟਰੀਬਿਊਸ਼ਨ ਨਹੀਂ ਹੈ। ਰਾਦਰ ਸਾਵਰਕਰ ਵੀ ਮਾਫੀ ਮੰਗ ਕੇ ਕਾਲੇ ਪਾਣੀ 'ਚੋਂ ਛੁੱਟ ਕੇ ਆਇਆ ਔਰ ਆਰਐਸਐਸ ਨੇ ਤਾਂ ਕਦੇ ਵੀ ਉਹ ਹਮੇਸ਼ਾ ਹੀ ਪ੍ਰੋ ਬ੍ਰਿਟਿਸ਼ ਰਹੇ, ਲੇਕਿਨ ਇਸ ਵੇਲੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ, ਜੇ 1857 ਦੇ ਉਸ ਗਦਰ ਨੂੰ ਅਸੀਂ ਇੰਡੀਆ ਦੀ ਜਿਹੜੀ ਹੈ ਉਹ ਫਰੀडम ਬੈਟਲ ਵੀ ਕਹਿ ਦਈਏ, ਫਸਟ ਵਾਰ ਆਫ ਇੰਡੀਪੈਂਡੈਂਸ ਵੀ ਕਹਿ ਦਈਏ, ਤੇ ਉਹਦੇ 'ਚ ਜ਼ਿਆਦਾ ਕੰਟਰੀਬਿਊਸ਼ਨ ਦਾ ਮੁਸਲਮਾਨ ਸੋਲਜਰਸ ਦੀ ਸੀ। ਉਸ ਨੂੰ ਹੈਡ ਕਰਨ ਵਾਲਾ ਵੀ ਬਹਾਦਰ ਸ਼ਾਹ ਜ਼ਫਰ ਸੀ ਜਿਹੜਾ ਗੁਮਨਾਮੀ ਦੇ ਵਿੱਚ ਔਰ ਜਲਾਵਤਨੀ ਦੇ ਵਿੱਚ ਮਰਿਆ। ਫਿਰ ਤੁਸੀਂ ਮੁਸਲਮਾਨਾਂ ਦੇ ਨਾਲ ਕਿਵੇਂ ਦਾ ਸਲੂਕ ਕਰ ਰਹੇ ਹੋ? ਪਰ ਇਹ ਆਈਡੀਓਲੋਜੀ ਤਾਂ ਕੋਈ ਮੈਟਰ ਨਹੀਂ ਕਰਦੀ, ਇਹਨਾਂ ਨੂੰ ਇਹ ਨਫ਼ਰਤ ਨਾਲ ਭਰੇ ਹੋਏ ਨੇ ਔਰ ਅਲਟੀਮੇਟਲੀ ਇਹਨਾਂ ਦਾ ਅਖੰਡ ਭਾਰਤ ਔਰ ਇਹ ਸਾਰਾ ਜਿਹੜਾ ਕਾਨਸੈਪਟ ਹੈ ਉਹ ਸਾਵਰਕਰ ਦਾ ਹੀ ਡ੍ਰੀਮ ਸੀ ਕਿ ਬੇਸ਼ੱਕ ਕੁਝ ਵੀ ਹੋਏ ਇੱਥੇ ਮੁਸਲਮਾਨਾਂ ਈਸਾਈਆਂ ਨੂੰ ਐਲੀਮੀਨੇਟ ਕਰੋ ਜੇ ਉਹ ਸਾਡੇ 'ਚ ਅਬਜ਼ੌਰਵ ਨਹੀਂ। ਜੀ ਰਾਜ ਸਾਹਿਬ ਬਿਲਕੁਲ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।